ਇਹ ਪਿੱਛੇ ਜਿਹੜੀ ਸਮਾਧ ਹੈ ਕਿਹਦੀ ਸਮਾਧ ਹੈ? ਇਹ ਸਾਡੇ ਪੜਦਾਦਾ ਜੀ ਦੇ ਗੰਡਾ ਸਿੰਘ। ਉਹਨਾਂ ਦੇ ਦੋ ਬੇਟੇ, ਉਹਨਾਂ ਦਾ ਨਾਂ, ਇੱਕ ਦਾ ਨਾਂ ਹੈਗਾ ਸੀ ਸਾਧੂ ਸਿੰਘ, ਇੱਕ ਦਾ ਨਾਂ ਬਾਗ ਸਿੰਘ। ਸਾਧੂ ਸਿੰਘ ਪਾਰ ਚਲੇ ਗਏ ਸੀ। ਕਿੱਥੇ ਗਏ ਸੀ ਜੀ ਉੱਥੇ ਪਾਰ? ਛੁਰਿਆਲ ਪਿੰਡ ਦੇ, ਬਾਰੇ ਦੱਸੋ ਵਾਲੇ ਸਾਨੂੰ। ਪਿੰਡ ਦੇ ਨੰਬਰਦਾਰ ਨੇ। ਠੀਕ ਹੈ ਜੀ। ਪ੍ਰਤਾਪ ਸਿੰਘ ਸਾਡਾ ਤਾਇਆ ਜੀ। ਤੇ ਕਿਹੜਾ ਇਲਾਕੇ 'ਚ ਹੈ ਜੀ ਉਹ ਪਿੰਡ? ਉਹ ਹੈ ਅੰਮ੍ਰਿਤਸਰ ਦੇ ਨਾਲ ਹੀ। ਠੀਕ ਹੈ ਜੀ। ਤੇ ਅੰਮ੍ਰਿਤਸਰ ਖਾਲਸਾ ਕਾਲਜ ਹੈ ਨਾ ਜਿਹੜਾ, ਬਿਲਕੁਲ ਜੀ। ਉਹਦੇ ਨਾਲ ਹੀ ਉਹਨਾਂ ਦੀਆਂ ਕੋਠੀਆਂ ਨੇ, 7 ਭਾਈ ਨੇ। ਉਹ ਅੱਛਾ ਵੀ ਖਾਰੇ, ਅੱਛਾ। ਪ੍ਰਤਾਪ ਖਾਰਾ, ਹਰਪਾਲ ਖਾਰਾ, ਰਾਂਝਾ ਖਾਰਾ ਛੁਰਿਆਲ ਪਿੰਡ। ਜੀ। ਠੀਕ ਹੈ ਜੀ। ਅਜੇ ਵੀ ਤੁਸੀਂ ਉਹਨਾਂ ਦੀ ਫੈਮਿਲੀ ਨੂੰ ਅੱਗੇ ਜਾਣਦੇ ਹੋ, ਜਿਹੜੇ ਬੱਚਿਆਂ ਦੇ ਬੱਚੇ? ਹਾਂਜੀ, ਉਹ ਸਾਡੇ ਕੋਲ ਆਉਂਦੇ ਜਾਂਦੇ ਨੇ, ਅਸੀਂ ਉਹਨਾਂ ਕੋਲ ਜਾਂਦੇ। ਬਹੁਤ ਚੰਗਾ ਜੀ। ਠੀਕ ਹੈ। ਸਾਡੇ ਵੱਡੇ ਉਹ ਆਪਣੇ ਉੱਧਰ ਚਲੇ ਗਏ ਨੇ, ਹੈ ਤੇ ਸਾਡੇ ਭੈਣ ਭਰਾ ਨੇ। ਅੱਜ ਹੀ ਅਸੀਂ ਲਾਹੌਰ ਸ਼ਹਿਰ ਤੋਂ ਕੋਈ 10 ਕਿਲੋਮੀਟਰ ਜਿਹੜਾ ਹੈਗਾ ਜੀ ਚੜ੍ਹਦੇ ਵਾਲੇ ਪਾਸੇ ਆਏ ਆ। ਤੇ ਪਿੰਡ ਜਿਹੜਾ ਹੈਗਾ ਜਿੱਥੇ ਅਸੀਂ ਆਏ ਆ, ਵੱਡਾ ਪਿੰਡ ਇੱਥੇ ਜਿਹੜਾ ਹੈਗਾ ਜੀ ਉਹ ਜੱਲੋ ਹੈਗਾ। ਉਹਦੇ ਨੇੜੇ ਕਰਕੇ ਅਸੀਂ ਜੀ ਇੱਕ ਪਿੰਡ ਆਏ ਆ, ਖੈਰਾ ਗਾঁਓ। ਹਾਂਜੀ। ਤੇ ਅੱਜ ਅਸੀਂ ਇੱਥੇ ਜੀ ਇਸ ਏਰੀਏ ਵਿੱਚ ਸਿਰਫ ਇੱਕੋ ਹੀ ਪੁਰਾਣੀ ਇਮਾਰਤ ਜਿਹੜੀ ਹੈਗੀ ਆ, ਯਾਦਗਾਰ ਪੁਰਾਣੀ ਬਚੀ ਹੈ ਜੀ। ਤੇ ਅੱਜ ਅਸੀਂ ਤੁਹਾਨੂੰ ਉਹਦੇ ਬਾਰੇ ਦੱਸਾਂਗੇ। ਕਰਨ ਤੋਂ ਪਹਿਲੇ ਵੀਰ ਜੀ, ਆਪ ਜੀ ਦਾ ਕੀ ਨਾਮ ਹੈ? ਮੇਰਾ ਨਾਮ ਜਾਫਰ ਅਲੀ ਖਾਨ। ਤੇ ਜੀ ਤੁਹਾਡੀ ਫੈਮਿਲੀ ਨੂੰ ਇਸ ਇਲਾਕੇ 'ਚ ਰਹਿੰਦੇ ਹੋਏ ਕਿੰਨੀ ਦੇਰ ਹੋਈ ਹੈ? ਅਸੀਂ ਤੇ ਹਿੰਦੁਸਤਾਨ ਪਾਕਿਸਤਾਨ ਤੋਂ ਬਣਨ ਤੋਂ ਪਹਿਲਾਂ ਦੀ ਜੱਦੀ ਪੁਸ਼ਤੀ ਇੱਥੋਂ ਦੇ ਰਹਿੰਦੇ। ਠੀਕ ਹੈ ਜੀ। ਤੇ ਜੀ ਇਹ ਪਿੱਛੇ ਜਿਹੜੀ ਸਮਾਧ ਹੈ ਕਿਹਦੀ ਸਮਾਧ ਹੈ? ਇਹ ਸਾਡੇ ਪੜਦਾਦਾ ਜੀ ਦੀ। ਪੜਦਾਦਾ ਜੀ। ਕੀ ਨਾਂ ਸੀ ਪੜਦਾਦਾ ਜੀ ਦਾ? ਗੰਡਾ ਸਿੰਘ। ਗੰਡਾ ਸਿੰਘ। ਤੇ ਤੁਹਾਡੇ ਪੜਦਾਦਾ ਜੀ ਜਿਹੜੇ ਹੈਗੇ ਆ, ਕਦੋਂ ਪੂਰੇ ਹੋਏ ਸੀ ਜੀ? ਪਾਰਟੀਸ਼ਨ ਤੋਂ ਪਹਿਲੇ ਫੌਤ ਹੋ ਗਏ ਸੀ। ਹਾਂਜੀ, ਇਹ ਅਸੀਂ ਬਾਅਦ ਚ ਠੀਕ ਹੈ ਬਣੇ। ਜੀ। ਉਹਨਾਂ ਦੇ ਕਿੰਨੇ ਮੁੰਡੇ ਸੀ? ਉਹਨਾਂ ਦੇ ਦੋ ਬੇਟੇ। ਦੋ ਬੇਟੇ। ਕੀ ਨਾਂ ਸੀ ਜੀ ਉਹਨਾਂ ਦੇ? ਉਹਨਾਂ ਦਾ ਨਾਂ, ਇੱਕ ਦਾ ਨਾਂ ਹੈਗਾ ਸੀ ਸਾਧੂ ਸਿੰਘ, ਇੱਕ ਦਾ ਨਾਂ ਬਾਗ ਸਿੰਘ। ਬਾਗ ਸਿੰਘ। ਹਾਂਜੀ। ਠੀਕ ਹੈ ਜੀ। ਅੱਗੋਂ ਉਹਨਾਂ ਦੀ ਨਸਲ ਸੀ, ਉਹ ਮੁਸਲਮਾਨ ਹੋ ਗਏ। ਤੇ ਸਾਧੂ ਸਿੰਘ ਕਿੱਥੇ ਗਏ ਸੀ? ਸਾਧੂ ਸਿੰਘ ਹਿਜਰਤ ਕਰਕੇ ਪਾਰ ਚਲੇ ਗਏ ਸੀ, ਇੱਥੇ ਹੀ ਰਹੇ ਸੀ? ਪਾਰ ਚਲੇ ਗਏ ਸੀ। ਕਿੱਥੇ ਗਏ ਸੀ ਜੀ ਉੱਥੇ ਪਾਰ? ਛੁਰਿਆਲ ਪਿੰਡ ਦੇ ਵਿੱਚ। ਛੁਰਿਆਲ ਪਿੰਡ। ਜੀ। ਠੀਕ ਹੈ ਜੀ। ਅਜੇ ਵੀ ਤੁਸੀਂ ਉਹਨਾਂ ਦੀ ਫੈਮਿਲੀ ਨੂੰ ਅੱਗੇ ਜਾਣਦੇ ਹੋ, ਜਿਹੜੇ ਬੱਚਿਆਂ ਦੇ ਬੱਚੇ? ਹਾਂਜੀ, ਉਹ ਸਾਡੇ ਕੋਲ ਆਉਂਦੇ ਜਾਂਦੇ ਨੇ, ਅਸੀਂ ਉਹਨਾਂ ਕੋਲ ਜਾਂਦੇ। ਬਹੁਤ ਚੰਗਾ ਜੀ। ਮਿਲਣੇ। ਤੇ ਜੀ ਇਹ ਜਿਹੜੀ ਸਮਾਧ, ਇਹ ਕਿਹਦੀ ਸਮਾਧ ਹੈਗੀ ਹੈ? ਇਹ ਜੀ ਆਪਣਾ ਗੰਡਾ ਸਿੰਘ ਦੀ ਸਮਾਧ ਹੈ। ਗੰਡਾ ਸਿੰਘ ਕੌਣ ਸੀ ਜੀ ਤੁਹਾਡੇ ਪੜਦਾਦਾ ਜੀ? ਹਾਂਜੀ। ਵਫਾਤ ਤੋਂ ਪਹਿਲੇ ਪਾ ਚੁੱਕੇ ਹਨ, ਲੇਕਿਨ ਬਣਾਈ ਅਸੀਂ ਬਾਅਦ। ਹਾਂਜੀ। ਤੇ ਬਣਵਾਈ ਕਿੰਨੇ ਜੀ? ਇਹ ਸਾਡੇ ਦਾਦਾ ਜੀ ਉਹਨਾਂ ਨੇ। ਅੱਛਾ, ਦਾਦਾ ਜੀ ਤੁਹਾਡਿਆਂ ਨੇ ਇਹਨਾਂ ਦੇ ਆਪਣੇ ਹਾਂਜੀ। ਅੱਬਾ ਜੀ ਦੀ ਯਾਦ ਵਿੱਚ ਬਣਾਈ। ਬਿਲਕੁਲ। ਤੇ ਜੀ ਤੁਹਾਡੇ ਜਿਹੜੇ ਫਾਦਰ ਹੈਗੇ ਸੀ, ਉਹ ਕਿਹੜੇ ਸਾਲ ਪੂਰੇ ਹੋਏ? ਮੇਰੇ ਦਾਦਾ, ਤੁਹਾਡੇ ਦਾਦਾ ਜੀ ਫਾਰ ਆਪਣਾ ਫੌਤ ਹੋਏ ਨੇ ਗਲਬਨ 64 65। ਠੀਕ ਹੈ ਜੀ। 64। ਤੇ ਜੀ ਜਦੋਂ ਦੇਖੋ 1947 ਦੀ ਹਿਜਰਤ ਹੋ ਗਈ, ਜੀ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਹਿਜਰਤ ਤੋਂ ਬਾਅਦ ਕੁਝ 20 ਸਾਲ ਉਹ ਰਹੇ। ਜੀ। ਤੇ ਜਦੋਂ ਪਾਕਿਸਤਾਨ ਰਹੇ, ਕੀ ਉਹ ਸਿੱਖ ਬਣ ਕੇ ਰਹੇ ਜਾਂ ਮੁਸਲਮਾਨ ਬਣ ਕੇ ਰਹੇ? ਮੁਸਲਮਾਨ ਹੋ ਗਏ। ਬਣ ਗਏ, ਲੇਕਿਨ ਨਾ ਇੱਕੋ ਆਪਣਾ ਉਹੀ ਨਾਂ ਬਦਲ ਲਿਆ ਉਹਨਾਂ ਨੇ? ਨਹੀਂ ਬਦਲਿਆ। ਨਹੀਂ, ਨਾਂ ਬਦਲਿਆ ਸੀ। ਠੀਕ ਹੈ। ਲੇਕਿਨ ਉਹ ਲੋਕ ਜਿਹੜੇ ਪੁਰਾਣੇ ਸੀ ਉਹ ਉਸੇ ਨਾਂ ਤੇ ਪੁਕਾਰਦੇ ਨੇ। ਠੀਕ ਹੈ ਜੀ। ਜੀ। ਲੇਕਿਨ ਤੁਸੀਂ ਜੋ ਗੱਲ ਸਾਨੂੰ ਦੱਸ ਰਹੇ ਹੋ ਕਿ ਲੇਕਿਨ ਉਹਨਾਂ ਨੂੰ ਆਪਣੇ ਫਾਦਰ ਤੇ ਇੰਨਾ ਪਿਆਰ ਸੀ ਜੀ। ਕਿ ਉਹਨਾਂ ਨੇ ਫਿਰ ਕੀ ਕਹਿ ਕੇ ਗਏ ਕਿ ਉਹਨਾਂ ਨੇ ਆਪਣੀ ਜਿਹੜੀ ਮੜੀ ਹੈ ਤੇ ਜਿਹਦੇ ਪਿੱਛੇ ਸਮਾਧ ਹੈ, ਇਹ ਇਲਾਕੇ ਦਾ ਨਾਂ ਕੀ ਜਿੱਥੇ ਅਸੀਂ ਖੜੋਤੇ ਹਾਂ? ਕੋਈ ਬਾਗ ਦਾ ਨਾਂ ਲੈ ਰਹੇ ਸੀ ਤੁਸੀਂ? ਕਨਾਲ ਫੋਰਟ ਸਕੀਮ ਹੈ ਇਸ ਟਾਈਮ। ਨਹੀਂ, ਪੁਰਾਣਾ ਨਾਂ ਕੀ ਹੈ? ਪੁਰਾਣਾ ਨਾਂ ਸਾਡੇ ਹੈਗਾ ਸੀ ਅੰਗਾਠਾਂ ਦਾ ਤੇ ਲੀਚੀ ਦਾ ਬਾਗ। ਅੱਛਾ, ਲੀਚੀਆਂ ਦਾ ਤੇ ਅੰਗਾਠਾਂ ਦਾ। 36 ਕਿੱਲੇ ਰਕਬਾ ਸੀ। ਵਾਹ। ਇਹਦੇ ਵਿੱਚ ਅੰਗਾਠ ਦਾ ਤੇ ਲੀਚੀ ਦਾ ਬਾਗ ਸੀ। ਅੱਛਾ ਇਹ ਸਾਡੇ ਪੜਦਾਦਾ ਜੀ ਜਦੋਂ ਫੌਤ ਹੋਏ ਨੇ, ਉਹਨਾਂ ਤੋਂ ਪਹਿਲਾਂ ਉਹਨਾਂ ਨੇ ਆਪਣੇ ਭਾਈ ਨੂੰ ਵਸੀਅਤ ਕੀਤੀ ਸੀ ਅੱਛਾ ਕਿ ਮੈਂ ਜਦੋਂ ਵਫਾਤ ਪਾਵਾਂ, ਮੇਰਾ ਲੀਚੀ ਦੇ ਬਾਗ 'ਚ ਮੜੀ ਬਣਾਈ ਹੈ। ਵਾਹ। ਉਹਦੀ ਵਜ੍ਹਾ ਤੋਂ ਫਿਰ ਉੱਥੇ ਸਾਡੇ ਪੜਦਾਦਾ ਜੀ ਨੇ ਮੜੀ ਬਣਾਈ। ਠੀਕ ਹੈ ਜੀ। ਸੋ ਜੀ ਇਹਨਾਂ ਦੇ ਦਾਦਾ ਜੀ ਨੇ, ਇਹਨਾਂ ਦੇ ਪੜਦਾਦਾ ਜੀ ਗੰਡਾ ਸਿੰਘ ਜਿਹੜੇ ਹੈਗੇ, ਉਹਨਾਂ ਦੀ ਯਾਦ ਵਿੱਚ 1960 ਦੇ ਅਰਾਊਂਡ ਆਪਣੇ ਪੂਰੇ ਹੋਣ ਤੋਂ ਪਹਿਲੇ ਇਹ ਜਿਹੜੀ ਹੈ ਮੜੀ ਬਣਾਈ। ਹੁਣ ਦੱਸੋ ਜੀ, ਤੁਸੀਂ ਜਿਹੜੇ ਉਧਰ ਪਾਰ ਹੈਗੇ ਤੁਹਾਡੇ ਰਿਸ਼ਤੇਦਾਰ, ਉਹ ਕਿੱਥੇ ਰਹਿੰਦੇ? ਕੀ ਮਿਲਦੇ ਹੋ ਉਹਨਾਂ ਨੂੰ? ਉਹ ਸਰ ਉਹਨਾਂ ਬਾਰੇ ਦੱਸੋ ਵਾਲੇ ਸਾਨੂੰ। ਪਿੰਡ ਦੇ ਨੰਬਰਦਾਰ ਨੇ। ਠੀਕ ਹੈ ਜੀ। ਪ੍ਰਤਾਪ ਸਿੰਘ ਸਾਡਾ ਤਾਇਆ ਜੀ ਨੇ। ਤੇ ਕਿਹੜਾ ਇਲਾਕੇ 'ਚ ਹੈ ਜੀ ਉਹ ਪਿੰਡ? ਉਹ ਹੈ ਅੰਮ੍ਰਿਤਸਰ ਦੇ ਨਾਲ ਹੀ। ਠੀਕ ਹੈ ਜੀ। ਤੇ ਅੰਮ੍ਰਿਤਸਰ ਖਾਲਸਾ ਕਾਲਜ ਹੈ ਨਾ ਜਿਹੜਾ, ਬਿਲਕੁਲ ਜੀ। ਉਹਦੇ ਨਾਲ ਹੀ ਉਹਨਾਂ ਦੀਆਂ ਕੋਠੀਆਂ ਨੇ, 7 ਭਾਈ ਨੇ। ਉਹ ਵੀ ਅੱਛਾ ਖਾਰੇ। ਅੱਛਾ। ਪ੍ਰਤਾਪ ਖਾਰਾ, ਹਰਪਾਲ ਖਾਰਾ, ਰਾਂਝਾ ਖਾਰਾ। ਹਾਂ, ਉਹਨਾਂ ਦੀ ਤੇ ਤੁਹਾਡਾ ਪੂਰਾ ਨਾਂ ਕੀ ਹੈ? ਮੇਰਾ ਨਾਮ ਜਾਫਰ ਅਲੀ ਖਾਰਾ। ਹਾਂ, ਇਹ ਦੇਖੋ ਨਾ, ਸੇਮ। ਵੀਰ ਜੀ, ਤੁਹਾਡਾ ਜਿਹੜੇ ਚੜ੍ਹਦੇ ਪੰਜਾਬ ਦੇ ਲੋਕ ਉਹਨਾਂ ਨੂੰ ਕੀ ਸੁਣਿਆ ਤੁਹਾਡਾ? ਸਾਡਾ ਉਹਨਾਂ ਨੂੰ ਇਹ ਸੁਣਿਆ ਭਾਜੀ ਕਿ
ਉਹ ਵੀ ਸਾਡੇ ਭਾਈ ਨੇ, ਅਸੀਂ ਵੀ ਉਹਨਾਂ ਦੇ ਭਾਈ ਹਾਂ। ਤੇ ਇਹ ਜਿਹੜਾ ਨਫ਼ਰਤ ਦਾ ਇਜ਼ਹਾਰ ਹੈ ਉਹ ਇੱਕ ਦੂਜੇ ਨਾਲ ਖਤਮ ਕਰਨ, ਸਾਂਝਗਿਰੀ ਨਾਲ, ਪਿਆਰ ਮੁਹੱਬਤ ਨਾਲ ਜਿਹੜਾ ਨਾ ਇੱਕ ਦੂਜੇ ਨੂੰ ਮਿਲਣ ਗਿਲਣ। ਸਾਡੇ ਕੋਲ ਵੀ ਆਉਂਦੇ ਨੇ, ਅਸੀਂ ਵੀ ਉੱਧਰ ਜਾਂਦੇ ਹਾਂ, ਠੀਕ ਹੈ ਲੇਕਿਨ ਉਹ ਸਾਡੀ ਵੀ ਬਹੁਤ ਜ਼ਿਆਦਾ ਮੁਹੱਬਤ ਚਾਹਤ ਕਰਦੇ ਨੇ। ਅਸੀਂ ਵੀ ਜਦੋਂ ਸਾਡੇ ਕੋਲ ਆਉਂਦੇ ਨੇ ਅਸੀਂ ਵੀ ਉਹਨਾਂ ਨਾਲ ਬਹੁਤ ਜ਼ਿਆਦਾ ਮੁਹੱਬਤ ਚਾਹਤ ਕਰਦੇ ਹਾਂ। ਠੀਕ ਹੈ ਜੀ। ਲੇਕਿਨ ਜਿਹੜੀਆਂ ਹਕੂਮਤਾਂ ਨੇ ਹੂੰ ਉਹਨਾਂ ਹਕੂਮਤਾਂ ਦੀ ਵਜ੍ਹਾ ਤੋਂ ਇਹ ਨਫ਼ਰਤ ਦਾ ਬਹੁਤ ਜ਼ਿਆਦਾ ਆਧਾਰ ਪਾਇਆ ਜਾ ਰਿਹਾ, ਹੂੰ ਤੇ ਲੋਕਾਂ ਜਿਹੜੇ ਇੱਕ ਦੂਜੇ ਦੇ ਮੇਲ ਜੋਲ 'ਚ ਰੁਕਾਵਟਾਂ ਤੇ ਬਹੁਤ ਜ਼ਿਆਦਾ ਤਕਲੀਫਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ। ਹੁਣ ਜਿਹੜੇ ਸਾਡੇ ਅਜ਼ੀਜ਼ ਨੇ, ਸਾਡੇ ਉਹਦੇ ਤਾਏ ਚਾਚੇ ਨੇ, ਠੀਕ ਹੈ ਉਹਨਾਂ ਦੇ ਵੀਜ਼ੇ ਇਹਨਾਂ ਨੇ ਕੈਂਸਲ ਕਰ ਦਿੱਤੇ ਨੇ, ਪਾਸਪੋਰਟ ਜੀ। ਕੈਂਸਲ ਕਰ ਦਿੱਤੇ ਨੇ। ਅੱਛਾ ਸਾਡੇ ਵੀ ਵੀਜ਼ੇ ਸਾਨੂੰ ਵੀ ਨਹੀਂ ਦਿੰਦੇ ਉੱਥੇ ਜਾਣ ਵਾਸਤੇ, ਉਹਨਾਂ ਨੂੰ ਵੀ ਹੁਣ ਵੀਜ਼ੇ ਨਹੀਂ ਦੇ ਰਹੇ ਇੱਥੇ ਆਉਣ ਵਾਸਤੇ। ਠੀਕ ਹੈ ਇਹ ਕੋਈ ਅੱਛੀ ਗੱਲ ਤੇ ਨਹੀਂ ਹੈਗੀ। ਠੀਕ ਹੈ ਜੀ। ਇੱਕ ਦੂਜੇ ਅਸੀਂ ਭੈਣ ਭਾਈਆਂ, ਸਾਨੂੰ ਮਿਲਣ ਦੇਣ। ਠੀਕ ਹੈ ਸਾਡੇ ਵੱਡੇ ਉਹ ਆਪਣੇ ਉੱਧਰ ਚਲੇ ਗਏ ਨੇ, ਹੈ ਤੇ ਸਾਡੇ ਭੈਣ ਭਰਾ ਨੇ, ਬਿਲਕੁਲ ਠੀਕ ਹੈ। ਸਾਡਾ ਵੀ ਦਿਲ ਕਰਦਾ ਉਹਨਾਂ ਨੂੰ ਮਿਲਣ ਨੂੰ, ਉਹਨਾਂ ਦਾ ਵੀ ਦਿਲ ਕਰਦਾ ਸਾਨੂੰ ਮਿਲਣ ਨੂੰ। ਬਿਲਕੁਲ ਜੀ ਬਿਲਕੁਲ ਸਹੀ ਗੱਲ ਕਹੀ ਤੁਸੀਂ। ਚਲੋ ਲੇਕਿਨ ਵੀਰ ਇਹ ਜੀ, ਜਿਹੜੀ ਨਫ਼ਰਤ ਹੈ ਇਹਨੂੰ ਖਤਮ ਕੀਤਾ ਜਾਏ, ਠੀਕ ਹੈ। ਸਾਂਝਗਿਰੀ ਨਾਲ ਮਿਲ ਬਸ ਜਾਏ ਬਸ ਤੇ ਹਾਂਜੀ, ਬਿਲਕੁਲ ਜੀ। ਹਾਂਜੀ, ਨਹੀਂ ਵੀਰ ਜੀ, ਬੜੇ ਪਿਆਰ ਮੁਹੱਬਤ ਨਾਲ ਆਪਣੇ ਬਜ਼ੁਰਗਾਂ ਦੀ ਯਾਦਗਾਰ ਖੜੀ ਰੱਖੀ ਹੈ ਬਿਲਕੁਲ। ਤੇ ਜੀ ਇਹਨੂੰ ਥੋੜਾ ਠੀਕ ਵੀ, ਜਿਵੇਂ ਤੁਸੀਂ ਕਿਹਾ, ਹਾਂਜੀ ਕਰਵਾਓਗੇ। ਇਨਸ਼ਾਅੱਲਾ ਬਿਲਕੁਲ ਜੀ, ਅਸੀਂ ਬਿਲਕੁਲ ਜੀ, ਬਸ ਬਿਲਕੁਲ ਥੋੜੇ ਜੀ, ਦਿਨਾਂ ਦੇ ਵਿੱਚ ਇਹਦੀ ਚੈਕਿੰਗ ਕਰਾਣੀ, ਬਿਲਕੁਲ ਜੀ, ਬਿਲਕੁਲ ਜੀ, ਇਹਨੂੰ ਰਿਪੇਅਰ ਕਰਾ ਕੇ ਅੱਛੇ ਬਿਲਕੁਲ ਜੀ। ਤਰੀਕੇ ਨਾਲ, ਸਾਡੇ ਹਾਂਜੀ, ਨਿਸ਼ਾਨੀ ਹੈ ਬਿਲਕੁਲ ਸਾਡੇ ਵੱਡੇ ਬਿਲਕੁਲ ਜੀ। ਤੇ ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਰੱਬ ਤੁਹਾਡੇ ਤੇ ਮਿਹਰ ਕਰੇ ਸਾਰਿਆਂ ਤੇ। ਹਾਂਜੀ, ਸਾਡੇ ਸਭ ਦਾ ਰੱਬ ਸਾਂਝਾ ਹੈ, ਕਦੀ ਨਹੀਂ ਅਸੀਂ ਭੁੱਲਣਾ। ਕਿਉਂ ਜੀ, ਸਾਡੇ ਧਰਮ ਅਲੱਗ ਹੋ ਸਕਦੇ ਹੈ, ਸਾਡੇ ਧਰਮ ਅਲੱਗ ਅਲੱਗ ਹੋ ਸਕਦੇ, ਰੱਬ ਸਾਡਾ ਸਾਂਝਾ ਹੈ। ਹਾਂਜੀ, ਬੜੀ ਮਿਹਰਬਾਨੀ। ਅੱਲਾਹ ਹਾਫਿਜ਼।